ਪੈਟਰੋਲ ਦੀ ਜਿਹੜੀ ਸਬਸਿਡੀ ਹੈ, ਪੈਟਰੋਲ ਦੀ ਜਿਹੜੀ ਸਬਸਿਡੀ ਦੇ ਵਾਸਤੇ ਉਹਨਾਂ ਕੋਲ ਲੱਖਾਂ ਰੁਪਈਏ ਲਾ ਕੇ ਤੇ ਜਿਹੜੀ ਐਪਲੀਕੇਸ਼ਨ ਤਿਆਰ ਕੀਤੀ ਉਹਦਾ ਕੀ ਸੱਚ ਹੈ, ਇਹਦੇ ਤੇ ਗੱਲ ਕਰਨੇ ਆ। ਹਾਂਜੀ ਤਾਂ ਵੈਲਕਮ ਬੈਕ ਅਸਾਂ ਲਾਈਵ ਟੀਵੀ ਤੇ। ਕੀ ਹਾਲ ਚਾਲ? ਠੀਕ ਠਾਕ, ਵਧੀਆ। ਆ ਸਾਹਿਬ ਕੀ ਹਾਲ ਚਾਲ? ਠੀਕ ਠਾਕ, ਅੱਲਾ ਦਾ ਸ਼ੁਕਰ, ਠੀਕ ਠਾਕ। ਪੈਟਰੋਲ ਦੀ ਜਿਹੜੀ ਸਬਸਿਡੀ ਹੈ ਇਹਦੇ ਬਾਰੇ 'ਚ ਜਿਹੜਾ ਇੰਨਾ ਕੋਈ ਤੁਸੀਂ ਕਹਿ ਸਕਦੇ ਹੋ ਕੋਈ ਟੀਟੋ ਪਾਟੀ ਲਾਈ, ਉਹਦੇ ਬਾਰੇ 'ਚ ਆਪਣੀ ਰਾਏ ਦੱਸੋ। ਹਲੇ ਤੱਕ ਪੈਟਰੋਲ ਦੀ ਜਿਹੜੀ ਸਬਸਿਡੀ ਹੈ ਉਹ ਕਿਸੇ ਨੇ ਤੋਂ ਫਾਇਦਾ ਨਹੀਂ ਉਠਾਇਆ। ਉਹਦੀ ਵਜ੍ਹਾ ਕੀ ਹੈ ਕਿ ਐਪਲੀਕੇਸ਼ਨ ਜਿਹੜੀ ਡਾਊਨਲੋਡ ਹੋਈ ਹੈ, ਸਾਰਿਆਂ ਲੋਕਾਂ ਨੇ ਉਹਦੇ ਤੇ ਕਨਫਰਮ ਜਾ ਕੇ ਕੀਤਾ ਹੈ, ਆਪਣਾ ਜਿਹੜਾ ਡਾਟਾ ਉਹਨਾਂ ਨੂੰ ਚਾਹੀਦਾ ਦਿੱਤਾ ਹੈ, ਲੇਕਿਨ ਉਸ ਦੇ ਬਾਵਜੂਦ ਵੀ ਕਿਸੇ ਬੰਦੇ ਨੂੰ ਇੱਕ ਬੂੰਦ ਵੀ ਪੈਟਰੋਲ ਨਹੀਂ ਲੱਭਾ। ਮੈਂ ਆਪੀ ਨਾ ਇਸ ਚੀਜ਼ ਨੂੰ ਐਕਸਪੀਰੀਅੰਸ ਕਰਨ ਵਾਸਤੇ ਮੈਂ ਆਪੀ ਆਪਣਾ ਸ਼ਨਾਖਤੀ ਕਾਰਡ ਨੰਬਰ ਤੇ ਗੱਡੀ ਜਿਹੜੀ ਉਹ ਵੀ ਮੇਰੇ ਨਾਮ ਹੈ, ਉਹ ਨਾਲ ਉਹਨਾਂ ਦੱਸਿਆ ਸੀ ਕਿ ਤੁਹਾਡੀ ਜਿਹੜੀ ਆਪਣਾ ID ਕਾਰਡ ਹੈ ਉਹਦੇ 'ਤੇ ਕਿਸੇ ਕਿਸਮ ਦੀ ਕੋਈ ਵੀ ਵੱਡੀ ਗੱਡੀ ਨਹੀਂ ਹੋਣੀ ਚਾਹੀਦੀ, ਨਾ ਕੋਈ ਪ੍ਰਾਪਰਟੀ ਹੋਣੀ ਚਾਹੀਦੀ, ਫਿਰ ਤੁਸੀਂ ਜਿਹੜਾ ਨੂੰ ਹੱਕਦਾਰ ਹੋ। ਮੈਂ ਸਾਰੀਆਂ ਚੀਜ਼ਾਂ 'ਤੇ ਪੂਰਾ ਉਤਰਿਆ, ਮੈਂ ਅਪਲਾਈ ਕੀਤਾ ਤੇ ਤੁਸੀਂ ਕਹਿ ਸਕਦੇ ਹੋ ਕਿ ਸੋਮਵਾਰ ਦੀ ਆਪਣਾ ਇਤਵਾਰ ਦੀ ਰਾਤ ਨੂੰ ਅਪਲਾਈ ਕੀਤਾ ਸੀ। ਸੋਮਵਾਰ, ਮੰਗਲ, ਬੁੱਧ, ਅੱਜ ਜੁਮੇਰਾਤ ਹੈ ਤਾਂ ਅੱਜ ਚੌਥਾ ਦਿਨ ਹੈ ਤੇ ਟਿਕਰਾਂ ਆ ਜਿਹੜੀ ਐਪਲੀਕੇਸ਼ਨ ਉਹ ਸਟਿਲ ਪੈਂਡਿੰਗ ਦੇ ਵਿੱਚ ਆ ਰਹੀ ਹੈ। ਤੇ ਉਸ ਦੇ ਬਾਵਜੂਦ ਵੀ ਹੁਣ ਪੈਟਰੋਲ ਆਲਰੇਡੀ ਸਸਤਾ ਹੋ ਰਿਹਾ ਤੇ ਲੇਕਿਨ ਚਾਹੀਦਾ ਸਸਤਾ ਹੁੰਦਾ ਤੇ ਪੈਟਰੋਲ ਨੂੰ ਜਿਹੜੇ ਆ ਸ਼ਰਤਾਂ ਲਾਈਆਂ ਨੇ ਇਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਘੁੰਮਣ ਚਾਹੀਦਾ ਕਿ ਇਹ ਸਬਸਿਡੀ ਕਾਇਮ ਰੱਖੇ ਜਿਹੜੀ ਮੋਟਰਸਾਈਕਲਾਂ ਵਾਸਤੇ ਉਹਨਾਂ ਨੇ ਦਿੱਤੀ ਸੀ। ਇਹ ਤਾਂ ਵਾਕਈ ਗੱਲ ਹੋਣੀ ਚਾਹੀਦੀ, ਕਿਉਂਕਿ ਜਿਹੜਾ ਬੰਦਾ ਇਸ ਟਾਈਮ ਹੁਣ ਪਵਾਉਣ ਡਿਆ ਹੋਵੇ 380 ਰੁਪਏ ਦਾ, ਜੀ ਬਿਲਕੁਲ, ਤੇ ਉਹਦੀ ਕਵਰ ਨਿਕਲਣਾ ਕਨਫਰਮ ਹੈ ਭਾਜੀ। ਬਿਲਕੁਲ ਜਿਹੜੀ ਸਿੱਧੀ ਗੱਲ ਹੈ, ਇੱਕ ਅੰਦਾਜ਼ੇ ਦੇ ਮੁਤਾਬਕ ਜਿਹੜਾ ਬੰਦਾ ਡੇਲੀ 40 ਕਿਲੋਮੀਟਰ ਉਹਨਾਂ ਨੇ ਐਵਰੇਜ ਗੱਡੀ ਚਲਾਉਂਦਾ ਹੋਵੇ ਨਾ, ਤੇ ਉਹਨੂੰ ਇੱਕ ਦਿਨ ਦੇ ਵਿੱਚ 380 ਰੁਪਏ ਪੈਟਰੋਲ ਪਵਾਉਣ ਦੀ ਜ਼ਰੂਰਤ ਹੁੰਦੀ ਹੈ। 380 ਨਾ ਲਾਓ, 300 ਹੀ ਲਾਓ ਤੇ 3 ਨੂੰ ਜ਼ਰਬ ਦਿਓ ਹਾਂ ਆਪਣਾ। ਇੱਕ ਮਜ਼ਦੂਰ ਜਦੋਂ ਦਿਹਾੜੀ ਲਾਉਣ ਵਾਸਤੇ ਜਾਂ ਉਂਝ ਕਿਸੇ ਕੰਮ ਜਾਂਦਾ ਹੈ, ਕੰਮ ਦੀ ਤਲਾਸ਼ 'ਚ, ਲੇਕਿਨ ਕੰਮ ਲੱਭੇ ਨਾ ਲੱਭੇ ਉਹਦਾ 1000 ਰੁਪਏ ਦਾ ਪੈਟਰੋਲ ਬਲ ਜਾਂਦਾ। ਬਿਲਕੁਲ ਇਹ ਗੱਲ ਕਨਫਰਮ ਹੈ। ਤੇ ਤੁਹਾਡੇ ਵਿੱਚੋਂ ਕਿਸੇ ਵੀਰ ਨੇ, ਕਿਸੇ ਭਰਾ ਨੇ ਵੀ ਜੇ ਸਬਸਿਡੀ ਵਾਸਤੇ ਅਪਲਾਈ ਕੀਤਾ ਹੈ, ਉਹਨੂੰ ਕੋਈ ਵੀ ਰਿਸਪਾਂਸ ਆਇਆ ਤੇ ਜ਼ਰੂਰ ਕਮੈਂਟ ਬਾਕਸ ਵਿੱਚ ਦੱਸੇ। ਅਗਰ ਉਹਦਾ ਤਰੀਕਾਕਾਰ ਉਹ ਕਰਨ ਦਾ ਚਾਹੀਦਾ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ। ਬਿਲਕੁਲ। ਮੈਂ ਐਪਲੀਕੇਸ਼ਨ ਦੇ ਵਿੱਚ ਸਾਰਾ ਦਾ ਸਾਰਾ ਰਜਿਸਟਰ ਕੀਤਾ ਵੇ, ਉਹ ਸਟਿਲ ਪੈਂਡਿੰਗ ਦੱਸਦਾ ਪਿਆ। ਉਹ ਸ਼ਨਾਖਤੀ ਕਾਰਡ ਦਾ ਤੁਹਾਡਾ ਨੰਬਰ ਹੁੰਦਾ ਵੇ ਤੇ ਉਹਦੇ ਤੇ ਦੱਸ ਛੱਡਦਾ ਵੇ ਕਿ ਆਪਣਾ ਇਹ ਨਾਮ ਹੈ, ਪਤਾ ਸਾਰਾ। ਇਹ ਸਭ ਕਰਨ ਦੇ ਬਾਵਜੂਦ ਹਾਲੇ ਤੱਕ ਇਹਦੇ ਤੋਂ ਕੋਈ ਫਾਇਦਾ ਨਹੀਂ ਉਠਾ ਸਕਿਆ। ਅਗਰ ਕਿਸੇ ਨੇ ਉਠਾਇਆ ਤੇ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਅਸੀਂ ਵੀ। ਮੈਂ ਬੜੀਆਂ ਵੀਡੀਓ ਵੇਖੀਆਂ ਨੇ। ਇਹ ਜਿਹੜੀ ਅਨਾਉਂਸਮੈਂਟ ਹੋਈ ਸੀ, ਇਹ ਹੋਈ ਸੀ ਜੁਮੇ ਵਾਲੇ ਦਿਨ ਰਾਤ ਨੂੰ, ਜਦੋਂ ਵਜ਼ੀਰ ਆਜ਼ਮ ਸਾਹਿਬ ਨੇ ਪੈਟਰੋਲ ਘੱਟ ਕੀਤਾ ਸੀ ਨਾ ਆ ਕੇ ਜੀ, ਜੁਮੇਰਾਤ ਦੀ ਰਾਤ ਨੂੰ। ਤੇ ਫਿਰ ਜੁਮੇ ਵਾਲੇ ਦਿਨ ਇਹ ਆਇਆ ਤੇ ਫਿਰ ਮੈਂ ਇਤਵਾਰ ਵਾਲੇ ਦਿਨ ਜਿਹੜਾ ਨਾ ਉਹ ਮੈਂ ਆਪਣਾ ਰਜਿਸਟਰ ਕੀਤਾ ਤੇ ਹਜੇ ਤੱਕ ਕਿਸੇ ਕਿਸਮ ਦੀ ਕੋਈ ਵੀ ਜਿਹੜਾ ਨਾ ਉਹ ਰਿਸਪਾਂਸ ਜਾਂ ਕਿਸੇ ਕਿਸਮ ਦਾ ਕੋਈ ਵੀ ਮੈਸੇਜ ਵਗੈਰਾ ਇਹ ਨਹੀਂ ਆਇਆ ਹੈ। ਹਾਂ, ਐਪਲੀਕੇਸ਼ਨ ਸਕਸੈਸਫੁਲੀ ਜਿਹੜੀ ਹੈ ਨਾ ਉਹ ਸੈਂਡ ਹੋ ਗਈ ਹੈ ਤੇ ਉਹ ਹੁਣ ਜਿਹੜੀ ਐਪਲੀਕੇਸ਼ਨ ਦਾ ਸਟੇਟਸ ਸੀ ਉਹ ਪੈਂਡਿੰਗ ਦੱਸਦਾ ਪਿਆ ਵੇ। ਹੁਣ ਵੇਖੋ ਜਾਂ ਤੇ ਉਹ ਰਿਜੈਕਟ ਹੋਏਗੀ ਤੇ ਜਾਂ ਉਹ ਜਿਹੜੀ ਅਪਰੂਵਲ ਹੋਏਗੀ। ਹੁਣ ਵੇਖੋ ਹੁਣ ਕੀ ਬਣਦਾ ਵੇ। ਇਹਦਾ ਫਾਇਦਾ ਇਹ ਹੋਏਗਾ ਰਜਿਸਟਰ ਕਰਨ ਦਾ ਕਿ ਜੋ ਪੈਟਰੋਲ ਦਾ ਰੇਟ ਹੈ ਨਾ, ਉਹਨਾਂ ਦੱਸਿਆ ਤੇ ਸੀ ਕਿ ਅਗਲੇ 3 ਮਹੀਨਿਆਂ ਤੱਕ ਜੋ ਪੈਟਰੋਲ ਦਾ ਰੇਟ ਰਹੇਗਾ ਨਾ, ਜਿਨ੍ਹਾਂ ਬੰਦਿਆਂ ਰਜਿਸਟਰ ਕੀਤਾ ਹੋਏਗਾ ਆਪਣੇ ਸ਼ਨਾਖਤੀ ਕਾਰਡ ਤੇ, ਉਹ ਜਿਹੜਾ ਨਾ ਕੁਛ ਜਿਹੜੇ ਮੁੰਤਖਬ ਪੈਟਰੋਲ ਪੰਪ ਨੇ ਨਾ ਉਹਨਾਂ ਤੇ ਜਾ ਕੇ ਤੇ ਤੁਸੀਂ 100 ਰੁਪਏ ਘੱਟ ਪੈਟਰੋਲ ਪਵਾ ਸਕਦੇ। ਜਾਂ ਮੁੰਤਖਬ ਪੈਟਰੋਲ ਪੰਪ ਸਾਡੇ ਤੋਂ ਇੱਥੇ ਮਿਸਾਲ ਦੇ ਤੌਰ 'ਤੇ ਸਿਟੀ 'ਚ ਹੁੰਦਾ ਹੈ, ਅਸੀਂ ਤਾਂ ਜਾ ਲੈਂਗੇ ਲੀਟਰ ਪੈਟਰੋਲ ਉੱਥੇ ਫੂਕ ਦਿਆਂਗੇ। ਇਹ ਤਾਂ ਤੁਹਾਡੀ ਜ਼ਿੰਮੇਵਾਰੀ ਹੈ, ਗੌਰਮੈਂਟ ਨੇ ਤੁਹਾਨੂੰ ਸਹੂਲਤ ਦੇ ਛੱਡੀ ਹੈ, ਜਾ ਕੇ ਤੁਸੀਂ ਆਪ ਹੀ ਪੜਨਾ ਹੈ। ਇਹ ਤੁਹਾਡੀ ਜ਼ਿੰਮੇਵਾਰੀ ਹੈ। ਖਸਮਾਂ ਦਾ ਸਿਰ ਖਾਓ, ਗੌਰਮੈਂਟ ਹੁਣ ਤੁਹਾਡੇ ਘਰ ਪੈਟਰੋਲ ਲੈ ਕੇ ਆਏ, ਮਿਹਰਬਾਨੀ ਕਰੋ ਤੁਹਾਨੂੰ ਇਹ ਸਹੂਲਤ ਦੇ ਛੱਡੀ ਹੈ। ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਤੁਹਾਡੇ ਵਿੱਚੋਂ ਕਿਸੇ ਵੀਰ ਨੇ ਵੀ ਅਪਲਾਈ ਕੀਤਾ ਵੇ ਇਹਦੇ ਬਾਰੇ 'ਚ, ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਤੇ ਮੈਂ ਵੀ ਕਾਫੀ ਜ਼ਿਆਦਾ ਵੀਡੀਓ ਵੇਖ ਰਿਹਾ ਹਾਂ, ਇਹ ਮੈਨੂੰ ਤੇ ਕਿਸੇ ਕਿਸਮ ਦੀ ਵੀ ਕੋਈ ਵੀ ਵੀਡੀਓ ਨਹੀਂ ਲੱਭੀ ਹੈ ਜਿਹਦੇ ਵਿੱਚ ਕਿਸੇ ਨੂੰ ਕੋਈ ਪੈਟਰੋਲ ਛਟੋਲ ਡੱਪਾ ਹੋਏ। ਤੇ ਇਸ ਚੈਨਲ ਸਨ ਲਾਈਵ ਟੀਵੀ ਨੂੰ ਸਬਸਕ੍ਰਾਈਬ ਕਰੋ। ਮਿੱਤਰੋ, ਮਿਲਨੇ ਆ ਤੁਹਾਨੂੰ ਇਨਸ਼ਾਅੱਲਾ ਨਵੇਂ ਵਲੌਗ ਦੇ ਵਿੱਚ। ਰੱਬ ਰਾਖਾ।